पंजाब तो लहिंदे हल आउंदे ने, लहिंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम और साडा देश पंजाब चैनल की टीम अज पहुंची है जी लाहौर। इत्थे साडे विसाखी मेले ते आए हुए सरदार साडे नाल मौजूद आ, जिहड़ा कि डब वाली सिरसा हरियाणा विचों आए आ। इन्हां नाल गलबात करदे आ, इन्हां नूं पुछदे आ भी किदां लगा आके। सुणाओ जी, की नाम अपना? मनजीत सिंह है जी। अच्छा, पहली बारी आए हो? पहली बार ही आए जी। किदां लगा फिर? बहुत बढ़िया जी। हाँ जी। ਕਿਹੜੀ ਕੋਈ ਖਾਸ ਚੀਜ਼ ਜਿਹੜੀ ਦੱਸੋ ਜਿਹੜੀ ਤੁਹਾਨੂੰ ਬਹੁਤ ਵਧੀਆ ਲੱਗੀ ਆ? ਬਸ ਸਾਰਾ ਕੁਝ ਹੀ ਵਧੀਆ ਜੀ ਇੱਥੋਂ ਦਾ। ਕੋਈ ਨਾਂ ਲੈ ਕੇ ਦੱਸ ਦਿਓ। ਹੈ ਜੀ। ਤੁਸੀਂ ਤਾਂ ਗੱਲ ਹੀ ਮੁਕਾਤੀ ਇੰਨੀ ਕੁ ਗੱਲ ਕਰਕੇ। ਨਹੀਂ ਇੰਨੀ ਗੱਲ ਤਾਂ ਨਹੀਂ। ਹਾਂ ਹਾਂ, ਵੀ ਸਾਰਾ ਕੁਝ ਹੀ ਬਹੁਤ ਵਧੀਆ ਵੀ, ਰਹਿਣ ਬਹਿਣ ਵੀ ਸਹੀ ਸੀ, ਖਾਣਾ ਦਾਣਾ ਵੀ ਬਹੁਤ ਵਧੀਆ ਮਿਲਿਆ ਇੱਥੋਂ ਦਾ। ਅੱਛਾ, ਮੰਡੀ ਡੱਬ ਵਾਲੀ ਕਿਹੜੀ ਜਗ੍ਹਾ ਤੋਂ ਰਹਿੰਦੇ ਆਪਾਂ? ਮਾਂਗਿਆਣਾ ਪਿੰਡ ਹੈ ਜੀ। ਅੱਛਾ, ਤੇ ਬੜੇ ਆਪਣੇ ਇੱਥੋਂ ਪਾਕਿਸਤਾਨ ਚੋਂ ਗਏ ਸੀ ਕਿ ਉੱਥੋਂ ਦੇ ਰਹਿਣ ਵਾਲੇ ਜੀ? ਅੱਜ ਤਾਂ ਉੱਥੋਂ ਦੇ ਰਹਿਣ ਵਾਲੇ ਜੀ। ਉੱਥੋਂ ਦੇ ਆ, ਤੁਹਾਡਾ ਮਤਲਬ ਬਸ਼ਿੰਦੇ ਲੋਕ ਆ? ਬਠਿੰਡੇ ਲੋਕ ਜੀ। ਜਨਾਬ ਤੁਸੀਂ ਸੁਣਾਓ ਵੀਰਾ ਜੀ, ਕੀ ਹਾਲ ਆ? ਠੀਕ ਹੈ ਜੀ, ਬਹੁਤ ਵਧੀਆ। ਤੇ ਕਿੱਦਾਂ ਪਹਿਲੀ ਵਾਰੀ ਆਏ ਹੋਣੇ ਤੁਸੀਂ? ਹਨਾ, ਪਹਿਲੀ ਵਾਰੀ ਆਏ। ਕੀ ਨਾਮ ਆਪਣਾ? ਪਰਮਿੰਦਰ ਸਿੰਘ ਜੀ। ਪਰਮਿੰਦਰ ਸਿੰਘ। ਤੁਸੀਂ ਵੀ ਡੱਬ ਵਾਲੀ ਤੋਂ? ਹਾਂਜੀ ਹਾਂਜੀ, ਮੈਂ ਉਹੀ ਪਿੰਡ ਆ ਜੀ ਦਾ। ਉਹੀ ਪਿੰਡ ਆਪਣਾ? ਸੁਣਾਓ ਆਪਣਾ ਤਜਰਬਾ, ਕਿਉਂਕਿ ਯੂਥ ਤਾਂ ਡਰਦੀ ਆਉਣ ਤੋਂ। ਬਹੁਤ ਵਧੀਆ, ਸਾਨੂੰ ਵੀ ਪਹਿਲਾਂ ਇਦਾਂ ਹੀ ਸੀਗਾ, ਅੱਛਾ। ਪਰ ਜਦੋਂ ਅਸੀਂ ਆਏ ਹਾਂ ਹਾਂ ਆਉਂਦੇ ਸਾਰੀ ਅਸੀਂ ਜਦੋਂ ਬਾਰਡਰ ਕ੍ਰੋਸ ਕੀਤਾ ਸਾਨੂੰ ਬਹੁਤ ਪਿਆਰ ਮਿਲਿਆ। ਹਾਂ ਹਾਂ। ਪਹਿਲਾਂ ਦੇਖਣ ਦੀ ਗੱਲ ਇਹ ਹੈ ਵੀ ਉਹੀ ਬੋਲੀ ਹੈ, ਉਹੀ ਲੋਕ ਨੇ। ਹੂੰ। ਤੇ ਫਿਰ ਇਹ ਸੀਗਾ ਵੀ ਇਹ ਪਾਸਪੋਰਟ ਤੇ ਵੀਜ਼ਾ ਲੱਗਣ ਤੋਂ ਬਾਅਦ ਵੀਜ਼ਾ ਨਹੀਂ ਲੱਗਦਾ, ਪਰ ਇਹ ਲੱਗਦਾ ਵੀ ਝੂਠ ਆ। ਹਾਂ, ਲੱਗਦਾ ਹੈਗਾ। ਹੂੰ। ਪਰ ਇੱਥੋਂ ਦਾ ਜੋ ਤੁਸੀਂ ਇੰਨੀ ਸਿਕਿਉਰਿਟੀ ਦਾ ਇੰਨਾ ਸਾਨੂੰ ਸਿਕਿਉਰਿਟੀ ਮੁਸ਼ੱਕਤ ਕਰ ਰਹੀ ਹੈ, ਹਾਂ। ਇੰਨੇ ਸਾਨੂੰ ਜੋ ਜਿਸ ਰਸਤੇ ਵਿੱਚ ਅਸੀਂ ਜਾਣਾ ਰਸਤੇ ਬਲੌਕ ਹੋ ਜਾਂਦੇ ਨੇ, ਹੂੰ। ਤੇ ਸਾਨੂੰ ਬਹੁਤ ਵਧੀਆ ਤੇ ਰਾਹ ਦੇ ਦਿਓ, ਸਰਦਾਰ ਆ ਗਏ ਹੈ। ਹਾਂਜੀ, ਹਾਂਜੀ। ਹਾਂ, ਕੋਈ ਤੁਸੀਂ ਖਾਸ ਤੁਹਾਡਾ ਤਜਰਬਾ ਹੋਰ ਇਸ ਤੋਂ ਹਟ ਕੇ? ਹੋਰ ਬਸ ਜੀ ਸਾਨੂੰ ਤਾਂ ਇਹੀ ਯੂਥ ਨੂੰ ਕੀ ਕਹੋਗੇ ਜਾ ਕੇ? ਯੂਥ ਨੂੰ ਇਹੀ ਹੈ ਵੀ ਇਹ ਆਪਣੀ ਹੋਂਦ ਹੈਗੀ, ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਨਮ ਲਿਆ ਇੱਥੇ ਇਹ ਧਰਤੀ ਤੇ। ਆਪਾਂ ਨੂੰ ਇਹ ਦਰਸ਼ਨ ਪਾਉਣੇ ਚਾਹੀਦੇ, ਹਰੇਕ ਸਿੱਖ ਦਾ ਆਉਣਾ ਚਾਹੀਦਾ ਹੱਕ ਹੈ ਵੀ ਆਉਣਾ ਚਾਹੀਦਾ ਆਪਾਂ ਨੂੰ। ਆਪਣੇ ਪਾਕਿਸਤਾਨ ਦੇ ਕੋਈ ਅਦਾਕਾਰ ਜਾਂ ਕੋਈ ਗੁਲੂਕਾਰ ਜਿਹਨੂੰ ਆਪਾਂ ਗਾਣ ਵਾਲਾ ਕਹਿੰਦੇ ਆ, ਕਿਹੜਾ ਜ਼ਿਆਦਾ ਮਸ਼ਹੂਰ ਆ ਤੁਹਾਡੇ ਇਲਾਕੇ 'ਚ? ਸਾਡੇ ਇਲਾਕੇ 'ਚ ਤਾਂ ਜ਼ਿਆਦਾ ਬੱਬੂ ਮਾਨ ਹੈਗਾ। ਨਹੀਂ, ਸਾਡੇ ਪਾਕਿਸਤਾਨ ਲਹਿੰਦੇ ਪੰਜਾਬ ਦਾ। ਲਹਿੰਦੇ ਪੰਜਾਬ ਦਾ ਨਹੀਂ ਮੈਂ ਕੁਛ ਜਾਣਦਾ। ਕਦੇ ਨਹੀਂ ਕੋਈ ਸੁਣਿਆ? ਕੋਈ ਡਰਾਮਾ, ਕੋਈ ਫਿਲਮ? ਅੱਛਾ। ਇਹ ਸਿੱਖ ਧਰਮ 'ਚ ਗਾਣੇ ਵਗੈਰਾ ਘੱਟ ਸੁਣਦੇ ਆ। ਅੱਛਾ, ਠੀਕ ਆ। ਅੱਛਾ, ਹੋਰ ਕੋਈ ਐਸੀ ਚੀਜ਼ ਜਿਹੜੀ ਤੁਹਾਡੇ ਇਲਾਕੇ 'ਚ ਪਾਕਿਸਤਾਨ ਦੀ ਬਹੁਤ ਮਸ਼ਹੂਰ ਹੋਵੇ, ਲਹਿੰਦੇ ਪੰਜਾਬ ਦੀ? ਲਹਿੰਦੇ ਪੰਜਾਬ ਦੇ ਇਧਰੋਂ ਜਿਵੇਂ ਜੁੱਤੀ ਕੱਢੀ ਹੋਈ? ਹਾਂ, ਕੱਢੀ ਹੋਈ ਜੁੱਤੀ, ਦੇਸੀ ਜੁੱਤੀ ਹੈ? ਹਾਂ ਦੇਸੀ ਜੁੱਤੀ ਬਹੁਤ ਮਸ਼ਹੂਰ ਆ ਉਧਰ। ਅੱਛਾ, ਹਾਂਜੀ। ਕਦੇ ਪਾਈ ਵੀ ਆ? ਲੈ ਕੇ ਜਾਣੀ ਆਉਣੀ। ਅੱਛਾ, ਮਹਿੰਗੀ ਨਾ ਲੈ ਲਿਓ, ਪੈਸੇ ਪੂਸੇ ਜ਼ਿਆਦਾ ਜਾਇਜ਼ ਜੀ, ਠੀਕ ਹੈ। ਕਿਉਂਕਿ 1000 ਦੀ ਰੇਂਜ ਵਿੱਚ ਅੱਛੀ ਆ ਜਾਂਦੀ ਆ। ਹਾਂਜੀ, ਹਾਂਜੀ। ਕਿਤੇ ਬਹੁਤੀ ਨਾ ਤੁਹਾਡੀ ਉਹ ਛਿੱਲ ਪੜ ਦੇਣ। ਸੁਣਾਓ ਜੀ, ਕੀ ਹਾਲ ਆ? ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਬਲਦੇਵ ਸਿੰਘ ਜੀ, ਕਿੱਦਾਂ? ਠੀਕ ਠਾਕ ਹੋ? ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਸੁਣਾਓ, ਠੀਕ ਠਾਕ? ਹਾਂ, ਬਿਲਕੁਲ ਠੀਕ ਆ। ਸਾਨੂੰ ਮਿਲੇ ਸੀਗੇ ਜੀ ਤੇ ਸਾਨੂੰ ਇਹ ਦੱਸਿਆ ਵੀ ਡੱਬ ਵਾਲੀ ਤੋਂ ਆਏ ਆ, ਤੇ ਡੱਬ ਵਾਲੀ ਵਿੱਚ ਸਾਡੇ ਬਹੁਤ ਪਿਆਰੇ ਵੀਰ ਡਾਕਟਰ ਸੁਖਪਾਲ ਸਿੰਘ ਹੋਮਿਓਪੈਥਿਕ ਡਾਕਟਰ ਆ, ਬਹੁਤ ਅੱਛੇ ਡਾਕਟਰ ਹੈ। ਉਸ ਤੋਂ ਬਾਅਦ ਫਿਰ ਅੰਗਰੇਜ਼ ਸਿੰਘ ਸੱਗੂ ਸਾਹਿਬ ਬਿਜਲੀ ਦਾ ਕੰਮ ਕਰਦੇ ਆ। ਫਿਰ ਪ੍ਰਵੀਨ ਕੁਮਾਰ ਸਾਹਿਬ ਸਾਡੇ ਬਹੁਤ ਪਿਆਰੇ ਵੀਰ, ਰੋਸ਼ਨ ਲਖੋਤੜਾ, ਸੁਰਜਨ ਲਖੋਤੜਾ, ਫਿਰ ਖੁਸ਼ੀ ਮੁਹੰਮਦ ਸਨੇਕ ਮੈਨ ਜਿਹੜੇ ਆ, ਉਹ ਵੀ ਡੱਬ ਵਾਲੀ ਦੇ ਨਾਲ ਹੀ ਤਲਕ ਆ ਉਹਨਾਂ ਦਾ। ਸੁਣਾਓ ਜੀ, ਤੁਹਾਨੂੰ ਕਿੱਦਾਂ ਲੱਗਾ ਇੱਥੇ ਡੱਬ ਵਾਲਿਓ? ਬਹੁਤ ਵਧੀਆ ਲੱਗਿਆ ਬਾਈ ਜੀ। ਅੱਛਾ। ਜਦੋਂ ਵੀ ਅਸੀਂ ਇੱਥੇ ਪਾਕਿਸਤਾਨ ਦੇ ਵਿੱਚ ਜਦੋਂ ਪ੍ਰਵੇਸ਼ ਕਰੇ, ਹਾਂ। ਮੈਂ ਤਾਂ ਤਕਰੀਬਨ ਤੀਜੀ ਵਾਰ ਇੱਥੇ ਆਇਆ। ਅੱਛਾ। ਤੇ ਜਦੋਂ ਵੀ ਇੱਥੇ ਆਉਂਦੇ ਆ ਬੜਾ ਤੁਹਾਡਾ ਸਾਨੂੰ ਪਿਆਰ ਮਿਲਦਾ ਤੇ ਬੜੀ ਖੁਸ਼ੀ ਹੁੰਦੀ ਹੈ ਵੀ ਜਿਹੜੀ ਤੁਹਾਡੀ ਤੇ ਸਾਡੀ ਬੋਲੀ ਇੱਕੋ ਹੀ ਬੋਲੀ ਹੈ, ਸ਼ੁੱਧ ਪੰਜਾਬ ਦੀ ਬੋਲੀ। ਤੇ ਸਾਨੂੰ ਜਦੋਂ ਇੱਥੇ ਤੁਰਦੇ ਫਿਰਦੇ ਆ, ਘੁੰਮਦੇ ਆ, ਤੁਹਾਡੇ ਵਰਗੇ ਜਦੋਂ ਵੀਰ ਮਿਲਦੇ ਆ, ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਜਿਵੇਂ ਤੁਸੀਂ ਨਾਮ ਲਿਆ ਅੰਗਰੇਜ਼ ਸਿੰਘ ਸੱਗੂ ਦਾ ਲਿਆ, ਡਾਕਟਰ ਸੁਖਪਾਲ ਦਾ ਲਿਆ, ਉਹ ਸਾਡੇ ਛੋਟੇ ਵੀਰ ਆ ਸਾਰੇ। ਉਹਨਾਂ ਦੀ ਵੀ ਸੰਸਥਾ ਬਹੁਤ ਵਧੀਆ, ਆਪਣੀ ਸੰਸਥਾ ਹੈਗੀ, ਉਹ ਬੜੀ ਸੇਵਾ ਕਰਦੇ ਆ। ਇਸ ਤਰ੍ਹਾਂ ਤੁਹਾਡੇ ਸੱਜਣਾਂ ਦਾ ਇੰਨਾ ਪਿਆਰ ਮਿਲਿਆ, ਜਿਵੇਂ ਖੁਸ਼ੀ ਹੁੰਦੀ ਹੈ। ਤੁਹਾਡੇ ਪੰਜਾਬ ਡੀ ਗੋਇਲ ਸਾਹਿਬ ਵੀ ਉੱਥੋਂ ਦੇ, ਉਹ ਵੀ ਅਖਬਾਰੀ ਰਿਪੋਰਟਰ ਆ, ਉਹ ਵੀ ਲਿਖਦੇ ਆ। ਡੀ ਗੋਇਲ ਸਾਡੇ ਛੋਟੇ ਵੀਰ ਹੈ। ਅੱਛਾ, ਬਹੁਤ ਵਧੀਆ ਪ੍ਰੈਸ ਰਿਪੋਰਟਰ ਹੈ, ਖੁੱਲ ਕੇ ਲਿਖਦੇ ਆ ਉਹ ਬਿਲਕੁਲ। ਹਾਂ, ਅਗਰ ਕੋਈ ਨਾ ਡੱਬ ਵਾਲੀ ਵਾਲੇ ਦਾ ਜਿਹੜੇ ਸਾਡੇ ਗਰੁੱਪ ਦੇ ਵਿੱਚ ਐਡ ਆ ਰਹਿ ਗਿਆ ਹੋਵੇ ਤਾਂ ਮੈਂ ਮਾਫੀ ਚਾਹਾਂਗਾ।
ਤੇ ਜਿੱਦਾਂ ਜਿੱਦਾਂ ਮੇਰੇ ਜ਼ਿਹਨ 'ਚ ਆਇਆ ਮੈਂ ਨਾਮ ਲੈਂਦਾ ਜਾਵਾਂਗਾ। ਤੁਸੀਂ ਦੱਸੋ ਵੀ ਆਪਣਾ ਇਹ ਕਿਹੋ ਜਿਹਾ ਲੱਗਾ ਤੁਹਾਨੂੰ ਆ ਕੇ? ਸਾਨੂੰ ਬਹੁਤ ਵਧੀਆ ਲੱਗਿਆ ਜੀ। ਤੁਹਾਡੇ ਲੋਕਾਂ ਦੀ ਜੋ ਮਹਿਮਾਨਬਾਜ਼ੀ ਹੈ, ਇੰਨਾ ਸਾਨੂੰ ਪਿਆਰ, ਜਿੱਥੇ ਸਾਡੀਆਂ ਧੀਆਂ ਭੈਣਾਂ ਜਾਂਦੀਆਂ, ਤੁਹਾਡੇ ਨੌਜਵਾਨ ਮੁੰਡੇ ਜੋ ਪੁਲਿਸ ਦੇ ਵਿੱਚ, ਪੰਜਾਬ ਪੁਲਿਸ ਦੇ ਖਾਸ ਕਰਕੇ ਇੰਨਾ ਪਿਆਰ ਦਿੰਦੇ ਹੈ ਵੀ ਲੋਕਾਂ ਦੇ ਵਿੱਚ ਜਿਵੇਂ ਗਲਤਫਹਿਮੀ ਸੀ ਵੀ ਪਾਕਿਸਤਾਨ ਦੇ ਵਿੱਚ ਨੂੰ ਇੱਕ ਹਊਆ ਬਣਾ ਰੱਖਿਆ ਸੀ, ਪਰ ਉਹੋ ਜਿਹੀ ਕੋਈ ਗੱਲ ਨਹੀਂ। ਜਿੰਨੇ ਭਰਾ ਤੁਹਾਡੇ ਇੰਨਾ ਪਿਆਰ ਕਰਦੇ ਆ, ਸਾਨੂੰ ਸਤਿਕਾਰ ਕਰਦੇ ਆ, ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਆਪਣਾ ਰਹਿਣ ਸਹਿਣ ਖਾਣ ਪੀਣ ਸਭ ਬਿਲਕੁਲ ਇੱਕੋ ਜਿਹਾ। ਕਿੰਨੇ ਬੰਦੇ ਆ ਜੀ ਤੁਹਾਡੇ ਜੱਥੇ ਵਿੱਚ? ਸਾਡੇ ਜੱਥੇ ਦੇ ਵਿੱਚ 20 ਬੰਦੇ ਆ ਜੀ। 20 ਬੰਦੇ? ਲਗਭਗ ਅਸੀਂ ਇੱਕ ਪਰਿਵਾਰ ਹੀ ਹੈ। ਸਾਡਾ ਪਿੰਡ ਮੰਗਿਆਣਾ ਪਿੰਡ ਆ ਨਾਲ ਡੱਬਲੀ ਦੇ। ਅੱਛਾ। ਤੇ ਉਹ ਸਾਡੇ ਪਰਿਵਾਰ ਦੇ ਤੇ ਸਾਡੇ ਰਿਸ਼ਤੇਦਾਰ ਚੋਂ ਸਾਡੀਆਂ ਭੈਣਾਂ ਭਾਣਜੀਆਂ ਸਾਰੇ ਇਕੱਠੇ ਹੋ ਕੇ ਆਏ ਆ। ਤੇ ਕੁਝ ਦੂਜੀ ਵਾਰ ਆਏ ਆ, ਕੁਝ ਪਹਿਲੀ ਵਾਰ ਆਏ ਆ। ਤੇ ਸਾਨੂੰ ਬਹੁਤ ਚੰਗਾ ਲੱਗਿਆ। ਤੁਹਾਡੇ ਜੱਥੇ ਦਾ ਲੀਡਰ ਕਿਹੜਾ ਜੀ? ਸਾਡੇ ਜੱਥੇ ਦਾ ਤਾਂ ਅਸਲ 'ਚ ਤਾਂ ਗੁਰਬਚਨ ਸਿੰਘ ਜੀ, ਜੋ ਸਾਡੇ ਹੈਗੇ ਖਾਲਸਾ ਜੀ, ਉਹ ਹਮੇਸ਼ਾ ਹੀ ਉਹ ਪ੍ਰਯਾਸ ਕਰਦੇ ਆ ਸਾਡੇ ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ ਜਾ ਕੇ। ਇੱਕ ਟੋਟਲ 167 ਬੰਦੇ ਗੁਰਬਚਨ ਸਿੰਘ ਜੀ ਲੈ ਕੇ ਆਏ ਆ। ਵਾਹ ਜੀ ਵਾਹ। ਹਾਂ, 167 ਆਦਮੀ। ਟੋਟਲ ਕਿੰਨੇ ਆਏ ਆ? ਟੋਟਲ ਤਾਂ 1980 ਕੇ 2200 ਦਾ ਮੇਰੇ ਖਿਆਲ ਸੀਗਾ। 2200 ਦਾ ਸੀ। ਕੁਝ ਕੋਵਿਡ ਮਾੜੇ ਲਿੱਸੇ ਹੋ ਜਾਂਦੇ ਵਿੱਚ। ਹਾਂ, ਕੁਝ ਮਿਸ ਕਰ ਜਾਂਦੇ ਆ। ਤੇ ਬਾਕੀ 1900 ਕੁਛ। ਅੱਛਾ। ਹਾਂ, ਆਏ ਆ। ਬੜਾ ਚੰਗਾ ਲੱਗਦਾ ਜਦੋਂ ਵੀ ਇੱਥੇ ਪਹੁੰਚਦੇ ਆ। ਤੁਹਾਡੇ ਇੱਥੇ ਪਿਆਰ ਸਤਿਕਾਰ। ਤੇ ਬਾਕੀ ਖਾਲਸਾ ਪੰਥ ਦਾ ਜਨਮ ਦਿਹਾੜਾ ਇੱਥੇ ਪੰਜਾ ਸਾਹਿਬ ਦੇ ਵਿੱਚ ਮਨਾਇਆ। ਸਾਨੂੰ ਬੜੀ ਖੁਸ਼ੀ ਹੋਈ। ਪੂਰੀ ਦੁਨੀਆ ਦੇ ਵਿੱਚ ਖਾਲਸਾ ਤੁਹਾਨੂੰ ਇਹ ਸਾਰੇ ਤੁਸੀਂ ਗੁਰਦੁਆਰੇ ਵਿਜ਼ਿਟ ਕੀਤੇ ਆ। ਫਾਈਨਲੀ ਤੁਸੀਂ ਇੱਥੇ ਜਾਣਾ ਆ ਕਰਤਾਰਪੁਰ ਸਾਹਿਬ ਵੀ। ਕਰਤਾਰਪੁਰ ਸਾਹਿਬ ਪਹਿਲੇ ਗਏ ਆ? ਕਰਤਾਰਪੁਰ ਸਾਹਿਬ ਅਸੀਂ ਪਹਿਲਾਂ 2 ਵਾਰੀ ਗਏ ਆ। ਜਦੋਂ ਦੀ ਓਪਨਿੰਗ ਹੋਈ ਉਸ ਤੋਂ ਬਾਅਦ? ਹਾਂ, ਓਪਨਿੰਗ ਵਾਲੇ ਜਿਸ ਦਿਨ ਓਪਨਿੰਗ ਹੋਈ ਹੈ ਉਸ ਦਿਨ ਵੀ ਅਸੀਂ ਇੱਥੇ ਸੀ। ਜੋ ਇਮਰਾਨ ਖਾਨ ਜੀ ਨੇ ਓਪਨਿੰਗ ਕੀਤੀ ਹੈ, ਜਦੋਂ ਉਸ ਫੰਕਸ਼ਨ ਦੇ ਵਿੱਚ ਅਸੀਂ ਇੱਥੇ ਸੀ। ਬੜਾ ਵਧੀਆ ਸਰਕਾਰ ਨੇ ਪ੍ਰਬੰਧ ਕੀਤਾ ਸੀ। ਉਧਰ ਸਾਡੇ ਇੰਡੀਆ ਦੇ ਵਿੱਚੋਂ ਵੀ ਹਰਸਿਮਰਤ ਕੌਰ ਬਾਦਲ, ਨਵਜੋਤ ਸਿੰਘ ਸਿੱਧੂ ਔਰ ਉਹ ਸਾਰੇ ਲੀਡਰ ਆਏ ਹੋਏ ਸੀ। ਉਸ ਫੰਕਸ਼ਨ ਦੇ ਵਿੱਚ ਅਸੀਂ ਸਾਰੇ ਇੱਥੇ ਮੌਜੂਦ ਸੀ। ਅੱਛਾ। ਇਹ ਫਿਰ ਤੁਸੀਂ ਇਹ ਸਾਰੇ ਜਿਹੜੇ ਗੁਰਦੁਆਰੇ ਉਹਨਾਂ ਵਿੱਚੋਂ ਤੁਸੀਂ ਸਾਨੂੰ ਵੰਡ ਕਰਕੇ ਦੱਸੋ ਵੀ ਤੁਹਾਨੂੰ ਸਭ ਤੋਂ, ਵੈਸੇ ਤਾਂ ਗੁਰੂ ਦੇ ਘਰ ਆ, ਰੱਬ ਦੇ ਘਰ ਜਿਹੜੇ, ਅਸੀਂ ਆਪਾਂ ਨੂੰ ਮਾੜਾ ਨਹੀਂ ਕਹਿ ਸਕਦੇ ਕਿਸੇ ਨੂੰ ਵੀ, ਕਿਸੇ ਲਿਹਾਜ਼ ਨਾਲ ਵੀ ਨਹੀਂ। ਲੇਕਿਨ ਅਗਰ ਆਪਾਂ ਇੰਤਜ਼ਾਮ ਦੇ ਹਵਾਲੇ ਨਾਲ ਗੱਲ ਕਰੀਏ ਜਾਂ ਉਹਦੀ ਬਿਲਡਿੰਗ ਦੇ ਹਵਾਲੇ ਨਾਲ ਗੱਲ ਕਰੀਏ ਤੇ ਉਹ ਤੁਹਾਨੂੰ ਕਿਹੜਾ ਬਿਹਤਰੀਨ ਲੱਗਾ ਸਾਰਿਆਂ ਤੋਂ? ਨਨਕਾਣਾ ਸਾਹਿਬ ਗੁਰਦੁਆਰਾ ਥੋੜਾ ਖੁੱਲਾ ਵੀ ਹੈ, ਇੰਤਜ਼ਾਮ ਬਿਹਤਰ ਹੈ ਉੱਥੇ। ਅਲੱਗ-ਅਲੱਗ ਗੁਰਦੁਆਰਿਆਂ ਦੇ ਵਿੱਚ, ਜਿਵੇਂ ਗੁਰਦੁਆਰਾ ਤੰਬੂ ਸਾਹਿਬ ਹੈ, ਉੱਥੇ ਵੀ ਅਲੱਗ-ਅਲੱਗ ਬਿਲਡਿੰਗਾਂ ਬਣੀਆਂ। ਉਹ ਵੀ ਬਹੁਤ ਖੁੱਲਾ ਹੈ। ਹਾਂ, ਉਹ ਵੀ ਖੁੱਲਾ, ਉਹ ਬਹੁਤ ਵਧੀਆ। ਇੱਥੇ ਜਿਵੇਂ ਥੋੜੀ ਜਗ੍ਹਾ ਦੀ ਘਾਟ ਹੈ, ਇੱਥੇ ਵੀ ਬਹੁਤ ਵਧੀਆ ਇੰਤਜ਼ਾਮ, ਜੋ ਟੈਂਟ ਲਾਏ ਆ, ਟੈਂਟਾਂ ਦੇ ਵਿੱਚ ਏਸੀ ਲਾਏ ਆ, ਪੱਖੇ ਲੱਗੇ ਆ, ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ। ਜਿਵੇਂ ਥੋੜੀ ਜਗ੍ਹਾ, ਪ੍ਰਬੰਧ ਬਹੁਤ ਵਧੀਆ ਕੀਤਾ ਗਿਆ। ਅੱਛਾ, ਮੈਂ ਮੁੰਡੇ ਨਾਲ ਵੀ ਗੱਲ ਕੀਤੀ ਸੀ ਵੀ ਤੁਹਾਨੂੰ ਕੋਈ ਪਾਕਿਸਤਾਨ ਦਾ ਕੋਈ ਅਦਾਕਾਰ, ਕੋਈ ਇਸ ਤਰ੍ਹਾਂ ਦੇ ਕੋਈ ਪਸੰਦ ਆ? ਉਹ ਕਹਿੰਦੇ ਨਹੀਂ, ਅਸੀਂ ਜਰਾ ਇਹਨਾਂ ਚੀਜ਼ਾਂ ਨਾਲ ਲਗਾਓ ਘਾਟਾ। ਤੁਸੀਂ ਆਪਣੀ ਉਮਰ ਹੰਢਾਈ ਆ, ਤੁਹਾਨੂੰ ਕੋਈ ਪੁਰਾਣਿਆਂ ਬੰਦਿਆਂ ਚੋਂ ਜਿਹੜਾ ਪਾਕਿਸਤਾਨ ਦਾ ਬੰਦਾ ਬਈ ਬੜਾ ਵਧੀਆ ਲੱਗਦਾ ਹੋਵੇ? ਸ਼ਾਇਦ ਉਹ ਬਰਕਤ ਅਲੀ ਜੀ ਸੀਗੇ। ਸ਼ੌਕਤ ਅਲੀ। ਸ਼ੌਕਤ ਅਲੀ, ਹਾਂ, ਸ਼ੌਕਤ ਅਲੀ ਜੀ। ਸ਼ੌਕਤ ਅਲੀ ਜੀ ਨੂੰ ਅਸੀਂ ਬਹੁਤ ਸੁਣਦੇ ਸੀ। ਹੁਣ ਜਿਹੜੇ ਇਸ ਟਾਈਮ ਜੋ ਚੱਲ ਰਹੇ ਤੁਹਾਡੇ ਆਰਫ ਲੋਹਾਰ। ਆਰਫ ਲੋਹਾਰ। ਹਾਂ, ਆਰਫ ਲੋਹਾਰ ਜੀ। ਆਰਫ ਲੋਹਾਰ ਜੀ, ਉਹਨਾਂ ਦਾ ਛੋਟਾ ਜਿਹਾ ਬੱਚਾ ਵੀ ਉਹ ਵੀ ਗਾਉਂਦਾ ਗਾ। ਉਹ ਆਰਫ ਲੋਹਾਰ ਜੀ ਦੇ ਅਸੀਂ ਗਾਣੇ ਬਹੁਤ ਸੁਣਦੇ ਆ। ਹਾਂ, ਬਹੁਤ ਸੋਹਣਾ ਗਾਉਂਦੇ ਆ ਉਹ। ਜਿਵੇਂ ਸਾਡੇ ਉੱਥੇ ਗੁਰਦਾਸ ਮਾਨ ਜੀ ਦੇ ਸੱਭਿਆਚਾਰਕ ਗਾਣੇ ਵਧੀਆ ਗਾਣੇ ਆ, ਉਸ ਤਰ੍ਹਾਂ ਆਰਫ ਲੋਹਾਰ ਜੀ ਦੇ ਗਾਣੇ ਵੀ ਬਹੁਤ ਸੋਹਣੇ ਗਾਣੇ ਆ, ਜੋ ਪਰਿਵਾਰ 'ਚ ਬੈਠ ਕੇ ਸੁਣੇ ਜਾ ਸਕਦੇ। ਹਾਂਜੀ ਹਾਂਜੀ। ਇਹ ਦੇਖੋ ਜੀ, ਇਹ ਬਿਲਕੁਲ ਲਾਹੌਰ 'ਚ ਆਏ ਆ ਜੀ। ਇਹ ਦੇਖੋ ਮਨਾਰੇ ਪਾਕਿਸਤਾਨ ਵੀ ਤੁਹਾਨੂੰ ਪਿੱਛੇ ਨਜ਼ਰ ਆ ਰਿਹਾ ਆ। ਕਹਿੰਦੇ ਆ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਤੇ ਅੱਜ ਬਹੁਤ ਸਾਰੀ ਦੁਨੀਆ ਜਿਹੜੀ ਪਹਿਲੀ ਵਾਰੀ ਆਈ ਹੈ, ਉਹਨਾਂ ਨੂੰ ਇਹ ਵੀ ਆਜ਼ਾਦ ਹਾਸਲ ਹੋ ਗਿਆ ਕਿ ਉਹ ਦੁਨੀਆ ਤੇ ਆ ਚੁੱਕੇ ਆ। ਔਰ ਇਹ ਤੁਹਾਨੂੰ ਇੱਕ ਮਨਾਰ ਵੀ ਨਜ਼ਰ ਆਉਂਦਾ ਹੋਏਗਾ। ਇਹ ਬਹੁਤ ਕਦੀਮੀ ਇਮਾਰਤਾਂ ਆ, ਬਾਦਸ਼ਾਹੀ ਮਸਜਿਦ ਆ ਇਹ ਆਪਣਾ ਮਨਾਰ ਆ। ਇਹ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਜ਼ਰ ਆ ਰਹੀ ਆ। ਦੇਖੋ ਕੈਸਾ ਕੰਮ ਆ, ਨਾਲ ਹੀ ਮਸਜਿਦ ਆ ਤੇ ਨਾਲ ਹੀ ਗੁਰਦੁਆਰਾ ਆ। ਇਹਨੂੰ ਆਪਾਂ ਭਾਈਚਾਰੇ ਦੀ ਇੱਕ ਮਿਸਾਲ ਵੀ ਕਹਿ ਸਕਦੇ ਆ। ਇਹ ਸਾਡੇ ਬਜ਼ੁਰਗ ਵੀ ਦੱਬ ਵਾਲੀ ਤੋਂ ਆਇਆ ਜੀ। ਆਪਣਾ ਨਾਮ ਦੱਸਿਓ ਪਹਿਲੇ ਕੀ ਆ? ਸਵਰਨ ਸਿੰਘ ਜੀ। ਅੱਛਾ, ਸੁਣਾਓ ਕਿੱਦਾਂ? ਠੀਕ ਠਾਕ ਜੀ, ਬਹੁਤ ਵਧੀਆ। ਕੋਈ ਨਵੀਂ ਤਾਜੀ? ਨਵੀਂ ਠੀਕ ਠਾਕ ਜੀ। ਦੂਸਰੀ ਵਾਰ ਆਏ ਜੀ ਹੁਣ ਤਾਂ। ਅੱਛਾ। ਪਹਿਲਾਂ 2018 ਚ ਆਏ ਸੀ, ਉਦੋਂ ਉਦਘਾਟਨ ਹੋਇਆ ਸੀ ਆਪਣਾ ਉੱਥੇ ਕੋਰੀਡੋਰ ਦਾ। ਹਾਂ। ਉਸ ਤੋਂ ਬਾਅਦ ਹੁਣ ਆਏ।
ਕੀ ਫਰਕ ਪਾਇਆ ਬਾਰ-ਬਾਰ ਆਏ ਆ ਤੁਸੀਂ ਤੇ ਕੀ ਚੀਜ਼ਾਂ ਦਾ ਫਰਕ ਇੰਤਜ਼ਾਮ ਦੇ ਹਵਾਲੇ ਨਾਲ? ਪਹਿਲਾਂ ਜਿਵੇਂ ਨਨਕਾਣਾ ਸਾਹਿਬ ਬਿਲਡਿੰਗਾਂ ਘੱਟ ਸੀ, ਹਾਂ। ਹੁਣ ਉਸੇ ਸਾਲ ਦੇ ਵਿੱਚ ਬਹੁਤ ਵਧੀਆ ਬਿਲਡਿੰਗਾਂ ਤੇ ਬਹੁਤ ਵਧੀਆ ਬਿਲਡਿੰਗਾਂ ਹੋ ਗਈਆਂ। ਹਾਂਜੀ। ਕਰਤਾਰਪੁਰ ਸਾਹਿਬ ਜਦੋਂ ਅਸੀਂ ਆਏ ਆ ਉਦੋਂ ਬਹੁਤ ਛੋਟਾ ਸੀ ਕੰਮ, ਤੇ ਹੁਣ ਦੂਸਰੀ ਵਾਰ ਅਸੀਂ ਪਿਛਲੇ ਸਾਲ ਗਏ ਸੀ ਉੱਥੇ ਜਨਵਰੀ 'ਚ, ਤੇ ਉਦੋਂ ਦੇਖਿਆ ਜਾ ਕੇ ਉਦੋਂ ਮੈਂ ਦੇਖ ਕੇ ਉਹ ਤਾਂ ਬਹੁਤ ਬੜਾ ਅਜੂਬਾ ਹੈ ਜੀ। ਉਹ ਤਾਂ ਇੰਨੇ ਥੋੜੇ ਟਾਈਮ 'ਚ ਐਡਾ ਵੱਡਾ ਬਣਾ ਲੈਣਾ ਔਰ ਇੰਨਾ ਖੂਬਸੂਰਤ। ਹਾਂ, ਅਸੀਂ ਅੱਖੀਂ ਦੇਖਿਆ ਹੋਇਆ ਸੀਗਾ ਪਹਿਲਾਂ ਵੀ ਜਦੋਂ ਹੈ ਨਹੀਂ ਸੀ, ਜਦੋਂ ਬਣ ਗਿਆ 1 ਸਾਲ ਦੇ ਅੰਦਰ ਅੰਦਰ, ਪਰ ਦੇਖ ਕੇ ਮਤਲਬ ਯਕੀਨ ਨਹੀਂ ਹੋਣਾ ਸੀ ਵੀ ਉਹੀ ਚੀਜ਼ ਹੈ। ਉਹੀ ਚੀਜ਼ ਹੈ। ਵਿਚਾਲੇ ਸੈਂਟਰ ਦੇ ਵਿੱਚ ਲੈ ਕੇ 4 ਸਵੇਰੇ ਇੱਕੋ ਜਿਹਾ ਆ ਡੱਬ ਵਾਲੀ ਦੇ ਹਾਂਜੀ ਭਰਾ ਜੀ, ਕੀ ਹਾਲ ਚਾਲ ਹੈ? ਆਪ ਤੁਹਾਡੇ ਮਿੱਤਰ ਮਿਲੇ, ਸੱਜਣ ਮਿਲੇ ਸਗੂ ਸਾਹਿਬ, ਬੜੀ ਖੁਸ਼ੀ ਹੋਈ। ਅੱਛਾ 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 ਅੱਛਾ, ਠੀਕ ਠਾਕ। ਜਦੋਂ ਦੇ ਤੁਸੀਂ ਆਉਣ ਲੱਗੇ ਆ ਕਿੰਨੇ ਲੋਕਾਂ ਨੂੰ ਤਿਆਰ ਕੀਤਾ ਵੀ ਜਾਣਾ ਚਾਹੀਦਾ ਆਪਾਂ ਨੂੰ? ਸਭ ਤੋਂ ਪਹਿਲੀ ਵਾਰ ਤਾਂ ਇਹ ਆਏ ਸੀਗੇ 3-4 ਸਾਲ ਪਹਿਲਾਂ। ਉਸ ਤੋਂ ਬਾਅਦ ਫਿਰ ਮੈਂ ਤੇ ਇਹਦੇ ਨਾਲ ਇਕੱਠੇ ਲੈ ਗਏ ਸੀ, ਅਸੀਂ 8 ਜਣੇ ਆਏ ਸੀਗੇ। ਅੱਛਾ। ਉਦੋਂ ਬਾਅਦ ਮੈਂ ਪਿੰਡ ਦੇ ਵਿੱਚੋਂ ਮਤਲਬ ਸਾਰਿਆਂ ਨੂੰ ਜਾ ਕੇ ਮੋਟੀਵੇਟ ਕੀਤਾ, ਜਾਣ ਸਾਰੀ ਮਤਲਬ ਅਸੀਂ ਇਕੱਠੇ 26 ਪਾਸਪੋਰਟ ਬਣਾਏ। ਉਮਰ ਦੇ ਕਿਹੜੇ ਹਿੱਸੇ ਵਿੱਚ ਤੁਸੀਂ ਪਹਿਲੀ ਵਾਰੀ ਆਏ ਸੀਗੇ? ਕਿੰਨੀ ਉਮਰ ਹੋ ਗਈ? 18 ਚ ਹੀ ਆਏ ਸੀ। ਉਮਰ ਮੇਰੀ ਵਸਦਾ ਤੁਸੀਂ ਪਛਾਣੋ ਨਹੀਂ ਹੈਗੇ ਮਤਲਬ ਦੋਨੇ ਜੀ ਨਹੀਂ। ਅੱਛਾ। ਨਹੀਂ ਤੇ ਇੰਨੀ ਉਮਰ ਨਿਭਾ ਕੇ ਆਉਣ ਦਾ ਮਕਸਦ ਕੀ ਸੀ? ਪਹਿਲਾਂ ਨਾ ਤਾਂ ਸਹੀ ਪੁੱਛੋਂ ਦਾ, ਹਾਲਾਂਕਿ ਤੁਹਾਨੂੰ ਤਾਂ ਜਵਾਨੀ ਜਾਣਾ ਚਾਹੀਦਾ ਸੀ। ਸਾਨੂੰ ਜੇ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਜੀ, ਮੈਂ ਸੀਗਾ ਮਤਲਬ ਫਰੈਂਡ ਸੀ ਤੇ ਇੱਕ ਆਪਣਾ ਉਹ ਸ਼ਬੀਰ, ਹਾਂਜੀ ਹਾਂਜੀ, ਸ਼ਾਦ ਸ਼ਬੀਰ, ਉਹਨਾਂ ਦਾ ਕਰਕੇ ਜੀ। ਉਦੋਂ ਬਾਅਦ ਪਤਾ ਲੱਗੇ ਵੀ ਉੱਥੇ ਇੰਨਾ ਪਿਆਰ ਮਿਲਦਾ, ਇੰਨਾ ਕੁਝ ਮਿਲਦਾ, ਇਹੋ ਜਿਹਾ ਕੁਝ ਆਪਣਾ ਉੱਥੇ ਹੈਗਾ ਜੀ। ਹਾਂ। ਉਦੋਂ ਪਹਿਲਾਂ ਬਸ ਇੰਨਾ ਕੋਈ ਧਿਆਨ ਹੀ ਨਹੀਂ ਸੀਗਾ। ਯਾਨੀ ਡਰ ਖੌਫ ਹੈਗਾ ਸੀ ਦਿਲ 'ਚ? ਹੈ। ਹਾਂਜੀ ਹਾਂਜੀ। ਹਾਂ, ਠੀਕ ਇਸ ਤਰ੍ਹਾਂ ਸੀ ਨਾ ਜੀ, ਪਹਿਲਾਂ ਆਮ ਸੋਸ਼ਲ ਮੀਡੀਆ ਹਾਂਜੀ ਬਹੁਤ ਫਰਕ। ਤੁਹਾਡਾ ਬੜਾ ਸਹਿਯੋਗ ਵੱਡਾ ਜੀ ਸੋਸ਼ਲ ਮੀਡੀਆ ਦਾ। ਇਹ ਦੇਖੋ ਜੀ, ਕੋਸ਼ਿਸ਼ ਕਰਨੀ ਚਾਹੀਦੀ ਦੁਨੀਆ ਤੇ, ਜਦੋਂ ਬੰਦਾ ਆਇਆ ਕੋਈ ਚੰਗਾ ਕਰਨ ਦੀ ਕੋਸ਼ਿਸ਼ ਕਰੇ। ਹਾਂਜੀ ਹਾਂਜੀ। ਮਰ ਤੇ ਜਾਣਾ ਹੀ ਆ, ਨਾ ਵੀ ਕੁਝ ਕਰੋਗੇ ਤਾਂ ਵੀ ਮਾਰੀ ਜਾਣਾ ਆ, ਲੇਕਿਨ ਕੋਈ ਚੰਗਾ ਕਰਕੇ ਮਰੋਗੇ ਤਾਂ ਲੋਕ ਯਾਦ ਕਰਨਗੇ। ਵਿਛੜੇ ਨੂੰ ਮਿਲਾਉਣੇ ਆ ਜੀ, ਉਦੋਂ ਪਤਾ ਲੱਗਦਾ ਵੀ ਕਿਵੇਂ ਕੁਝ ਹੁੰਦਾ ਹੈ ਕਿ ਵਿਚਾਰੇ ਜਿਹੜੇ ਹਾਂ, ਉਹਦੇ ਨਾਲ ਅਸਲ 'ਚ ਨਾ ਜਦੋਂ ਦੇ ਚੈਨਲ ਆਏ ਆ ਪੰਜਾਬੀ, ਇਹਨਾਂ ਨਾਲ ਇਹ ਪਤਾ ਲੱਗਾ ਵੀ ਇਹ ਨੁਕਸਾਨ ਦੋਵਾਂ ਸਾਈਡਾਂ ਤੇ ਹੋਇਆ, ਕਿਸੇ ਇੱਕ ਬੰਦੇ ਦਾ ਨਹੀਂ ਹੋਇਆ ਹੈਗਾ। ਸਹੀ ਗੱਲ ਹੈ। ਪਹਿਲੇ ਇਹ ਪੈਦਾ ਕੀਤੀ ਗਈ ਸੀ ਇੱਕ ਜ਼ਿਹਨ ਦੇ ਵਿੱਚ ਸੋਚ ਕੇ, ਨਹੀਂ ਪਤਾ ਨਹੀਂ ਸਾਡਾ ਹੀ ਹੋਇਆ ਆ। ਹਾਂ ਹਾਂ। ਲੇਕਿਨ ਸਾਡਾ ਵੀ ਹੋਇਆ ਆ ਤੇ ਤੁਹਾਡਾ ਵੀ ਹੋਇਆ ਆ, ਉਹਨਾਂ ਦਾ ਵੀ ਹੋਇਆ। ਦੋਵਾਂ ਸਾਈਡਾਂ ਤੇ ਨੁਕਸਾਨ ਹੋਇਆ ਔਰ ਬੇਤਹਾਸ਼ਾ ਹੋਇਆ, ਬਿਲਾ ਵਜ੍ਹਾ ਹੋਇਆ। ਠੀਕ ਹੈ ਨਾ ਜੀ? ਪੰਜਾਬ ਦਾ ਵੱਡਾ ਹੋਇਆ ਜੀ ਗੱਲ। ਪੰਜਾਬ ਦਾ ਵੱਡਾ ਪੰਜਾਬੀ ਗਏ ਜੀ। ਵੱਖ ਹੋਣਾ ਸੀ ਹੋ ਜਾਂਦੇ, ਪਰ ਆ ਜਿਹੜਾ ਮੁਸਲਮਾਨ ਸੀ ਮਤਲਬ ਇੱਕ ਮਾਰਵੱਡ ਹੋਈ ਹੈ ਨਾ, ਇਹ ਕਿਸੇ ਵੀ ਸ਼ਡਿਊਲ 'ਚ ਨਹੀਂ ਸੀਗੀ। ਕੋਈ ਪਤਾ ਨਹੀਂ ਸੀਗਾ ਵੀ ਇਹ ਚੀਜ਼ ਇਦਾਂ ਹੋ ਸਕਦੀ ਆ। ਯਾਨੀ ਆਬਾਦੀ ਦੇ ਤਬਾਦਲੇ ਦਾ ਜਿਹੜਾ ਨਾ, ਬਿਲਕੁਲ ਉਹ ਅਚਾਨਕ ਫੈਸਲਾ ਹੋਇਆ ਸੀਗਾ। ਹੁਣ ਕੀ ਜਾ ਕੇ ਸੁਨੇਹਾ ਦੋਗੇ? ਜਾ ਕੇ ਸੁਨੇਹਾ ਇਹੀ ਹੈ ਜੀ ਵੀ ਹਰੇਕ ਬੰਦੇ ਨੂੰ ਇੱਕ ਵਾਰੀ ਇੱਥੇ ਆਉਣਾ ਚਾਹੀਦਾ, ਜ਼ਰੂਰ ਆਉਣਾ ਚਾਹੀਦਾ। ਬਿਲਕੁਲ ਠੀਕ ਹੈ ਜੀ। ਬਾਕੀ ਇਸ ਤਰ੍ਹਾਂ ਨਾ ਜੀ, ਇੱਕ ਜੋ ਹਊਆ ਪੈਦਾ ਕੀਤਾ ਗਿਆ ਸੀ ਵੀ ਜੋ ਜੁੜਿਆ ਵੀ ਆ ਇੱਥੇ ਪਾਕਿਸਤਾਨ 'ਚ ਆਜੂਗਾ, ਉਹਦੇ ਉੱਤੇ ਕੋਈ ਸਟੈਂਪ ਲੱਗ ਜੂਗੀ ਪਾਕਿਸਤਾਨ ਦੀ, ਤਾਂ ਹੋਰ ਅਸੀਂ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ ਨਹੀਂ ਜਾ ਸਕਾਂਗੇ। ਉਹਦੀ ਇਹ ਪਰਸਨਲ ਸਾਡੀ ਇਹ ਉਦਾਹਰਨ ਹੈ। ਜਦੋਂ ਮੈਂ ਇੱਥੇ ਪਿਛਲੀ ਵਾਰ ਆ ਕੇ ਗਿਆ, ਜਾਣ ਸਾਰ ਮੇਰੇ ਬੱਚਾ ਇੱਕ ਨਿਊਜ਼ੀਲੈਂਡ ਹੈ, ਇੱਕ ਕੈਨੇਡਾ। ਮੈਂ ਜਾਣ ਸਾਰ ਉੱਥੇ ਵੀਜ਼ਾ ਲਵਾਇਆ, ਮੇਰਾ ਨਿਊਜ਼ੀਲੈਂਡ ਦਾ ਲੱਗ ਗਿਆ। ਇਹਨਾਂ ਦਾ ਬੱਚੇ ਆਸਟ੍ਰੇਲੀਆ ਸੀ, ਇੱਥੋਂ ਗਏ ਨਾਲ ਦੀ ਨਾਲ ਨਾ ਆਸਟ੍ਰੇਲੀਆ ਦਾ ਵੀਜ਼ਾ ਲੱਗ ਗਿਆ। ਇਹਦਾ ਮਤਲਬ ਤੁਸੀਂ ਇਸ ਗੱਲ ਦੇ ਗਵਾਹ ਹੋ। ਇਹ ਜੀਂਦੀਆਂ ਜਾਗਦੀਆਂ ਮਸਾਲਾ ਆ ਜੀ। ਨਾਲੇ ਮੱਥ ਕੇ ਕੀਤਾ ਸੀ ਕੰਮ ਜੀ। ਪਹਿਲਾਂ ਵੀ ਪਾਕਿਸਤਾਨ ਜਾਣਾ, ਉਦੋਂ ਬਾਹਰ ਲਾਉਣੀ। ਸਾਨੂੰ ਕਿਹਾ ਗਿਆ ਵੀ ਤੁਸੀਂ ਉੱਥੇ ਜਾਓਗੇ ਤਾਂ ਤੁਹਾਡਾ ਵੀਜ਼ਾ ਨਹੀਂ, ਬੱਚਿਆਂ ਕੋਲ ਕੇ ਜਾਓਗੇ। ਅਸੀਂ ਆਖਿਆ ਜੇ ਵਾਹਿਗੁਰੂ ਨੇ ਲਿਖਿਆ ਤਾਂ ਵੀਜ਼ਾ ਲੱਗ ਜੂਗਾ, ਨਹੀਂ ਤਾਂ ਨਹੀਂ ਸੀ। ਇਹ ਗੱਲ ਸਿਰਫ ਏਜੰਟਾਂ ਨੇ ਫਲਾਈ ਹੈ ਵੀ ਜਿਹੜੇ ਪੈਸੇ ਲੈ ਲੈਂਦੇ, ਕੰਮ ਨਹੀਂ ਕਰਦੇ, ਬਾਅਦ ਚ ਕਹਿੰਦੇ ਤੂੰ ਪਾਕਿਸਤਾਨ ਗਿਆ। ਮੈਨੂੰ ਵੀ ਪਹਿਲਾਂ ਡਰ ਲੱਗਦਾ ਸੀ ਆ। ਅੱਛਾ। ਬਾਹਰ ਨਹੀਂ, ਮੇਰੇ ਰਿਸ਼ਤੇਦਾਰ, ਮੈਂ ਤਾਇਆ ਜੀ ਤੇ ਮੇਰੇ ਬਾਬਾ ਜੀ ਦੇ ਕਰਕੇ ਹੀ ਆਇਆ। ਮੈਂ ਇਹਨਾਂ ਦਾ ਵੀਜ਼ਾ ਲੱਗਿਆ, ਆਪਾਂ ਨੂੰ ਜਾਣਾ ਚਾਹੀਦਾ। ਹੁਣ ਤੇਰਾ ਝਾਕਾ ਖੁੱਲ ਗਿਆ, ਹੁਣ ਸਾਰਿਆਂ ਨੂੰ ਸਭ ਤੋਂ ਵੱਡੀ ਮਿਸਾਲ ਇਹ ਆ ਕਿ ਦੁਨੀਆ ਦੇ ਵਿੱਚ ਪਾਕਿਸਤਾਨੀ ਤੁਸੀਂ ਲੈ ਕੇ ਆਇਆ ਕਰੋ। ਹਾਂਜੀ, ਤੇ ਅਸੀਂ ਇਹਨਾਂ ਨੂੰ ਜ਼ਿੰਮੇਵਾਰੀ ਦਿੰਦੇ ਆ, ਤਾਂ ਪਾਕਿਸਤਾਨੀ ਬਾਹਰ ਕਿਵੇਂ? ਅਸੀਂ ਇਹਨਾਂ ਦੋਨਾਂ ਨੂੰ ਜ਼ਿੰਮੇਵਾਰੀ ਦਿੰਦੇ ਆ ਵੀ ਤੁਸੀਂ ਭਾਈ ਹੁਣ ਅਗਲੇ ਬੱਚੇ ਤੁਸੀਂ ਲੈ ਕੇ ਆਇਆ। ਅੱਛਾ, ਆਪਣੇ ਨਾਲ ਗੱਲ ਰਹਿ ਗਈ ਹੈ ਨਾ? ਇਹ ਪ੍ਰਧਾਨ ਜੀ ਸਾਡੇ ਇਹ ਪ੍ਰਧਾਨ ਜੀ, ਮਾੜਾ ਦੱਸੋ ਕੀ ਹਾਲ ਚਾਲ ਆ? ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੁਣਾਓ ਕੀ ਹਾਲ ਆ? ਕੀ ਨਾਮ ਆਪਣਾ? ਸਰਨਜੀਤ ਸਿੰਘ ਹੈ ਜੀ। ਅੱਛਾ, ਤੁਸੀਂ ਕਿੰਨੀ ਵਾਰੀ ਆ ਚੁੱਕੇ ਹੋ? ਪਹਿਲੀ ਵਾਰ। ਪਹਿਲੀ ਵਾਰੀ? ਹਾਂਜੀ। ਉਮਰ ਕਿੰਨੀ ਹੋ ਗਈ? ਉਮਰ ਹੈਗੀ 42 ਸਾਲ ਜੀ। ਠੀਕ ਆ ਠੀਕ ਆ, ਫੇਰ ਤਾਂ ਹਲੇ ਜਵਾਨ ਹੀ ਆ। ਇਹ ਸਾਡੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਗਾਣਾ ਪਿੰਡ ਦੇ ਪ੍ਰਧਾਨ ਹੈ ਜੀ। ਹਾਂ, ਦੇਖੋ ਜੀ, ਤੁਹਾਡੀ ਹੁਣ ਡਿਊਟੀ ਬਣਦੀ ਆ। ਤੁਹਾਡੀਆਂ ਗੱਲਾਂ ਵਿੱਚ ਜ਼ਿਆਦਾ ਆਮ ਲੋਕਾਂ ਦੀਆਂ ਗੱਲਾਂ ਨਾਲੋਂ ਅਸਰ ਜ਼ਿਆਦਾ ਹੁੰਦਾ। ਤੁਸੀਂ ਲੋਕਾਂ ਨੂੰ ਮੋਟੀਵੇਟ ਕਰੋ। ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਤੁਸੀਂ ਜਾ ਕੇ ਗਲਤ ਦੱਸਣਾ, ਲੇਕਿਨ ਤੁਸੀਂ ਕਮ ਅਜ਼ ਕਮ ਗਲਤ ਜੋ ਫੈਲਾਇਆ ਉਹਨੂੰ ਖਤਮ ਕਰਨਾ ਔਰ ਸੱਚ ਦੱਸਣਾ ਆ। ਤੇ ਸੱਚ ਇਹ ਹੀ ਆ ਕਿ ਇੱਥੇ ਪਿਆਰ ਮਿਲਦਾ ਹੈ। ਹਾਂਜੀ, ਬਹੁਤ ਜ਼ਿਆਦਾ ਪਿਆਰ। ਤੇ ਇਹ ਤੁਹਾਡੇ ਗੁਰੂਆਂ ਦਾ ਇੱਕ ਮਤਲਬ ਕਹਿ ਲਓ ਵੀ ਉਹ ਜਗ੍ਹਾ ਜਿੱਥੇ ਸਭ ਤੋਂ ਜ਼ਿਆਦਾ ਗੁਰਦੁਆਰੇ ਆ।
ਔਰ ਇੱਕ ਧਾਰਮਿਕ ਸਥਾਨ ਹੋਣ ਦੇ ਨਾਤੇ ਨਾਲ ਤੁਹਾਡੇ ਲਈ ਇਹ ਇੱਕ ਬਹੁਤ ਪਵਿੱਤਰ ਜਗ੍ਹਾ ਆ ਤੇ ਇਸ ਕਰਕੇ ਤੁਹਾਨੂੰ ਨਾ ਲੋਕਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਕਿ ਆਓ ਔਰ ਜਵਾਨੀ ਵਿੱਚ ਆਓ, ਬੁਢਾਪੇ ਵਿੱਚ ਪਹਿਲੇ ਤਾਂ ਸਾਨੂੰ ਇਹ ਹੀ ਕੋਈ ਨਹੀਂ ਪਤਾ ਵੀ ਅਸੀਂ ਬੁੱਢੇ ਹੋਣਾ ਕਿ ਨਹੀਂ ਹੋਣਾ, ਸਾਡੀਆਂ ਸਾਹਾਂ ਦੀਆਂ ਤੰਦਾਂ ਕਦੋਂ ਟੁੱਟ ਜਾਣੀਆਂ। ਬਿਲਕੁਲ ਜੀ ਬਿਲਕੁਲ ਠੀਕ ਆ। ਦੂਸਰੀ ਬਾਤ ਇਹ ਆ ਕਿ ਅਗਰ ਮੌਕਾ ਹੈਗਾ ਆ ਤੇ ਤੁਹਾਨੂੰ ਆਉਣਾ ਚਾਹੀਦਾ ਹੈ, ਇਹ ਬਿਲਕੁਲ ਆਪਣਾ ਆ ਕੇ ਇਹਨੂੰ ਵਿਜ਼ਿਟ ਕਰੋ ਤਾਂ ਕਿ ਤੁਹਾਡੇ ਜਿਹੜੇ ਡਰ ਖੌਫ ਵਹਿਮ ਜਿਹੜੇ ਉਹ ਖਤਮ ਹੋਣ। ਇਨਸ਼ਾਅੱਲਾ ਜੀ ਫਿਰ ਕਿਸੇ ਨਵੇਂ ਪ੍ਰੋਗਰਾਮ 'ਚ ਨਵੀਂ ਵੀਡੀਓ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਰੱਬ ਰਾਖਾ।